अस्सलाम वालेकुम जी, मैं ਤੁਹਾਡਾ ਹੋਸਟ ਮੁਹੰਮਦ ਰਫਾਨ ਅੰਸਾਰੀ ਤੇ ਤੁਸੀਂ ਵੇਖਦੇ ਪਏ ਜੇ ਐਂਟਰਟੇਨਮੈਂਟ ਕਲੱਬ। ਸਾਡੇ ਚੈਨਲ ਨੂੰ ਲਾਈਕ ਕਰੋ, ਸਬਸਕ੍ਰਾਈਬ ਕਰੋ, ਸ਼ੇਅਰ ਕਰੋ ਤੇ ਕਮੈਂਟ ਲਾਜ਼ਮੀ ਕਰੋ। ਸਰ, ਸਾਡੀ ਹਰ ਦਫਾ ਇਹ ਕੋਸ਼ਿਸ਼ ਹੁੰਦੀ ਹੈ ਅਸੀਂ ਕੋਈ ਨਵੇਂ ਤੋਂ ਨਵਾਂ ਪ੍ਰੋਗਰਾਮ, ਨਵੇਂ ਤੋਂ ਨਵਾਂ ਚਿਹਰਾ, ਨਵੇਂ ਤੋਂ ਨਵੀਆਂ ਗੱਲਾਂ ਪੰਜਾਬੀ ਦੇ ਵਿੱਚ ਆਪਣੇ ਭਰਾਵਾਂ ਵਾਸਤੇ ਲੈ ਕੇ ਆਈਏ, ਲਹਿੰਦੇ ਤੇ ਚੜ੍ਹਦੇ ਵਾਲਿਆਂ ਵਾਸਤੇ ਖਾਸ ਤੌਰ ਤੇ ਜਨਾਬ ਸਾਡਾ ਇਹ ਜਿਹੜਾ ਇਲਾਕਾ ਹੈ ਨਾ, ਇਸ ਪਿੰਡ ਦੇ ਵਿੱਚ ਜ਼ਿਆਦਾਤਰ ਜ਼ਿਮੀਂਦਾਰ ਕਾਸ਼ਤਕਾਰੀ ਕਰਦੇ ਨੇ ਜਨਾਬ ਕਣਕ ਤੇ ਮੂੰਜੀ ਦੀ। ਤੇ ਅਸੀਂ ਅੱਜ ਤੁਹਾਨੂੰ ਦੱਸਾਂਗੇ ਕਿ ਸਾਡੇ ਨਾਲ ਜਿਹੜੇ ਨੌਜਵਾਨ ਨੇ ਇਹ ਸਟੂਡੈਂਟ ਵੀ ਨੇ, ਸਪੋਰਟਸਮੈਨ ਵੀ ਨੇ, ਔਰ ਇਹਨਾਂ ਨੇ ਟਰਾਈ ਕੀਤੀ ਹੈ ਕਿ ਅਜੂਬਾ ਇੱਥੇ ਲਾਇਆ ਸਾਡੇ ਪਿੰਡ ਟਮਾਟਰਾਂ ਦਾ। ਔਰ ਇਹਨਾਂ ਨੂੰ ਪੁੱਛਨੇ ਆ, ਬੜੀ ਦੁਨੀਆ ਇੱਥੋਂ ਵੇਖਣ ਆਉਂਦੀ ਹੈ ਜੀ। 7 ਪਿੰਡ ਤਕਰੀਬਨ ਇੱਥੇ ਵੇਖਣ ਆਉਂਦੇ ਨੇ। ਇਹ ਫਸਲ ਜਿਹੜੀ ਹੈ ਸਾਡੇ ਇਲਾਕੇ ਦੇ ਵਿੱਚ ਪਹਿਲੀ ਦਫਾ ਇਹ ਲੱਗਾ। ਇਹਦੀ ਕੀ ਆਮਦਨ ਹੈ ਔਰ ਕੀ ਖਰਚਾ ਆਇਆ, ਕਿਸ ਬੰਦੇ ਨਾਲ ਮਸ਼ਵਰਾ ਕਰਕੇ, ਕਿਉਂਕਿ ਬੰਦਾ ਚਾਈਨਾ 'ਚ ਵੀ ਉਹ ਕੰਮ ਕਰਕੇ ਆਇਆ, ਮਹਿਮੂਦ ਹੀਰਾ ਸਾਹਿਬ, ਉਹਨਾਂ ਨੇ ਜਨਾਬ ਬਹੁਤ ਅੱਛਾ ਮਸ਼ਵਰਾ ਦਿੱਤਾ ਹੈ। ਕਿਉਂਕਿ ਉਹਦੇ ਹੱਥਾਂ 'ਚ ਜਿਹੜੀਆਂ ਲੰਮੀਆਂ ਮਿਰਚਾਂ ਵੀ ਉਹ ਕਹਿੰਦਾ ਸੀ ਤੁਸੀਂ ਲਾਓ, ਉਹ ਬੰਦੇ ਨੇ ਸਾਨੂੰ ਸੈਂਪਲ ਦਿਖਾਇਆ ਸੀ। ਤੇ ਆਓ ਜਨਾਬ ਅਸੀਂ ਪੁੱਛਨੇ ਆ। अस्सलाम वालेकुम जी। वालेकुम अस्सलाम ਜੀ ਹਮਜ਼ਾਨ ਸਾਰੀ ਸਾਹਿਬ, ਸਰ ਤੁਸੀਂ ਕੀ ਕਹਿਣਾ ਚਾਹੋਗੇ ਕਿ ਕਿਉਂਕਿ ਹੋਰ ਵੀ ਫਸਲਾਂ ਬੜੀਆਂ ਨੇ ਸਾਡੇ ਪਿੰਡ ਦੇ ਵਿੱਚ, ਇਹ ਪਹਿਲੀ ਦਫਾ ਇਹ ਜਿਹੜਾ ਤੁਸੀਂ ਕਾਸ਼ਤਕਾਰੀ ਕਰ ਰਹੇ ਹੋ, ਤੇ ਇੱਥੇ ਕੀ ਖਰਚਾ ਆਇਆ ਤੇ ਕਿਵੇਂ ਤੁਹਾਨੂੰ ਇਹ ਸੋਚ ਆਈ, ਕਿਉਂਕਿ ਨਾਲ ਤੁਸੀਂ ਸਟੂਡੈਂਟ ਵੀ ਜੇ, ਪੜ੍ਹਦੇ ਵੀ ਜੇ, ਤੇ ਇਹ ਤੁਸੀਂ ਕੰਮ ਕੀਤਾ। बिस्मिल्लाहिर्रहमानिर्रहीम। जनाब पहली दफ़ा यानी कि ट्रायल दिता है असी। बाकी फसलों ते असी लगाते रहीदा, लेकिन कणक मूंजी छोटी मोटी फसल, लेकिन ਉਹਦੇ ਵਿੱਚ ਜਿਹੜਾ ਨਾ ਖਾਸ ਸੀਨ ਨਹੀਂ ਹੁੰਦਾ ਜੀ। ਕੁਝ ਅਲੱਗ ਕਰਨ ਦੀ ਕੋਸ਼ਿਸ਼ ਕੀਤੀ, ਕੋਈ ਥੋੜੇ ਜਿਹੇ ਸਿਸਟਮ ਐਸਾ ਨਹੀਂ ਸੀ ਹੈਗਾ। ਤੇ ਬਾਕੀ ਅੱਛਾ ਮਸ਼ਵਰਾ ਦਿੱਤਾ ਉਹ ਸਾਡੇ ਭਾਈ ਨੇ, ਰਿਸ਼ਤੇਦਾਰ ਵੀ ਨੇ। ਉਹਨਾਂ ਨੇ ਸਾਨੂੰ ਕਿਹਾ ਵੀ ਤੁਹਾਨੂੰ ਇਨਸ਼ਾਅੱਲਾ ਐਤਕਾਂ ਟਰਾਇਲ ਕਰਾਵਾਂਗੇ। ਉਹਨਾਂ ਨੇ ਟਰਾਇਲ ਕਰਵਾਇਆ। ਇਹ ਉਹਨਾਂ ਨੇ ਨਿਊਜ਼ੀਲੈਂਡ ਤੋਂ ਬੀ ਮੰਗਵਾਇਆ। ਵਾਹ। 5 ਕਿਸਮ ਦਾ ਬੀ ਲਗਾਇਆ ਸੀ, ਤਕਰੀਬਨ 4 ਕਨਾਲ। ਆਕਲੈਂਡ ਤੋਂ ਮੰਗਵਾਇਆ ਜਾਂ ਹੈਮਿਲਟਨ ਵੈਲਿੰਗਟਨ ਤੋਂ, ਕਿੱਥੋਂ ਮੰਗਵਾਇਆ? ਨਹੀਂ, ਇਹ ਨਿਊਜ਼ੀਲੈਂਡ ਦੇ ਜਿੱਥੇ ਬਰਫ਼ ਹੁੰਦੀ ਨਾ ਉੱਥੋਂ ਮੰਗਵਾਇਆ ਸਾਰਾ। ਅੱਛਾ ਜੀ, ਠੀਕ ਹੈ। ਜਿਹੜੇ ਸ਼ਹਿਰ ਦੇ ਵਿੱਚ ਜ਼ਿਆਦਾ ਬਰਫ਼ ਹੁੰਦੀ ਉਸ ਸ਼ਹਿਰ ਚ ਆਇਆ। ਆਈ ਥਿੰਕ ਮੈਨੂੰ ਤਿੰਨ ਹੀ ਤੇ ਉਹਨਾਂ ਦੇ ਸ਼ਹਿਰ ਨੇ, ਆਕਲੈਂਡ ਉਹਨਾਂ ਦਾ ਦਾਰੁਖਲਾਫਾ, ਹੈਮਿਲਟਨ ਤੇ ਵੈਲਿੰਗਟਨ, ਉਹ 2 ਸ਼ਹਿਰ ਨੇ ਜਿਹੜੇ ਮਸ਼ਹੂਰ ਨੇ ਉਹਨਾਂ ਦੇ। ਆਈ ਥਿੰਕ ਵੈਲਿੰਗਟਨ ਤੋਂ ਮੰਗਾਇਆ ਗਿਆ ਹੈ। ਠੀਕ ਹੈ। ਉਹ ਕਿਉਂਕਿ ਟਰਾਇਲ ਕਰਦੇ ਰਹਿੰਦੇ ਨੇ, ਉਹ ਸੀਡਸ ਕੰਪਨੀ ਦੇ ਵਿੱਚ ਲੱਗੇ ਨੇ। ਬਿਲਕੁਲ ਜੀ, ਉਹਨਾਂ ਨੂੰ ਇਸ ਬਾਰੇ 'ਚ ਪਤਾ। ਲੇਕਿਨ ਉਹਨਾਂ ਨੇ ਕੋਈ ਐਸਾ ਕਿਹਾ ਵੀ ਕੋਈ ਅਲੱਗ ਕਰਕੇ ਵਿਖਾਓ ਇੱਥੇ ਪਿੰਡ ਦੇ ਵਿੱਚ, ਕਿਉਂਕਿ ਤਕਰੀਬਨ ਮੈਂ ਇੱਥੇ ਰਹਿਣਾ ਵਾ, ਮੈਨੂੰ ਤਕਰੀਬਨ 20 ਸਾਲ ਮੇਰੀ ਉਮਰ ਹੋ ਗਈ ਹੈ। ਮੈਂ ਘੱਟ ਹੀ ਵੇਖਿਆ ਕੋਈ ਐਸਾ ਤਜਰਬਾ ਕਿਸੇ ਨੇ ਕੀਤਾ ਹੋਵੇ ਸਾਡੇ ਨਾਲ ਦੇ ਪਿੰਡ। ਬੜੀ ਮਿਹਨਤ ਹੈ ਤੇ ਤੁਸੀਂ ਪਰੇਸ਼ਾਨ ਨਹੀਂ ਹੁੰਦੇ ਇੰਨੀ ਮਿਹਨਤ ਤੋਂ, ਕਿਉਂਕਿ ਤੇ ਬੜੀ ਖੇਚਲ ਕਰਨੀ ਪੈਂਦੀ ਆ। ਜਿਹੜੀਆਂ ਵੱਲਾਂ ਨੇ ਜਿਵੇਂ ਤੁਸੀਂ ਬੰਨੀਆਂ ਤੇ ਜੋ ਸਿਸਟਮ ਤੁਸੀਂ ਜਿੰਨੀਆਂ ਸਪਰੇਵਾਂ ਖਾਦਾਂ, ਤੇ ਫਿਰ ਤੁਸੀਂ ਸਾਨੂੰ ਥੋੜਾ ਜਿਹਾ ਇਹ ਦੱਸੋ, ਕਿਉਂਕਿ ਤੁਹਾਨੂੰ ਇਹ ਵੀ ਦੱਸਿਆ ਹੋਗਾ ਇਹਦੀ ਆਮਦਨੀ ਕੀ ਹੈ ਜਦੋਂ ਇਹ ਤੁਸੀਂ ਫਸਲ ਜਨਾਬ ਮੰਡੀ ਦੇ ਵਿੱਚ ਜਾਏਗੀ। ਉਹ ਕਹਿੰਦੇ ਨੇ ਨਾ ਕੁਝ ਪਾਣੇ ਕੇ ਲਈ ਕੁਝ ਖੋਣਾ ਪੜਤਾ ਹੈ। ਤੇ ਇਹ ਪਹਿਲਾ ਅਸੀਂ ਟਰਾਇਲ ਕੀਤਾ, ਯਾਨੀ ਕਿ ਐਕਸਪੀਰੀਅੰਸ ਹਾਸਲ ਕਰਨ ਵਾਸਤੇ, ਆਇੰਦਾ ਵਾਸਤੇ ਵੀ ਇਸ ਫਸਲ ਇਨਕਰੀਜ਼ ਹੋਏਗੀ। ਠੀਕ ਹੈ। ਅਸੀਂ ਵਧਾਵਾਂਗੇ ਇਹਨੂੰ ਫਸਲ ਨੂੰ। ਜੀ। ਤੇ ਇਸ ਕੋਈ ਸੋਚ ਨਹੀਂ ਸੀ ਹੈ ਵੀ ਕੋਈ ਘਾਟਾ ਪਏਗਾ ਜਾਂ ਵਾਧਾ ਹੋਏਗਾ, ਸਿਰਫ ਇਸੇ ਸੋਚ ਤੇ ਲਾਇਆ ਸੀ ਵੀ ਐਕਸਪੀਰੀਅੰਸ ਤਜਰਬਾ ਹੋਏਗਾ। ਇੱਕ ਮਿੰਟ ਹੈ ਜਨਾਬ, ਅਗਰ ਮੇਰਾ ਜਨਾਬ ਕੈਮਰਾਮੈਨ ਸ਼ਫੀਕ ਮੁਗਲ ਸਾਹਿਬ ਦਿਖਾ ਸਕੇ। ਮਾਸ਼ਾਅੱਲਾ ਜੀ ਮਾਸ਼ਾਅੱਲਾ। ਇਹ ਵੇਖੋ ਜਨਾਬ, ਇਹ ਵਿਖਾਓ ਸਰ, ਇਹ ਮਾਲ ਹੈ ਜਨਾਬ। ਇਹ ਬੜੀਆਂ ਵੈਰਾਈਟੀਆਂ ਨੇ, ਲੰਮੇ ਵੀ ਨੇ, ਗੋਲ ਵੀ ਨੇ ਵਿੱਚ, ਤੇ ਟਮਾਟਰ। ਅੱਛਾ ਹਮਜ਼ਾ ਸਾਹਿਬ, ਇਹ ਕਿਹੜੀਆਂ ਮੰਡੀਆਂ ਤੱਕ ਤੁਹਾਡਾ ਮਾਲ ਸਪਲਾਈ ਹੋਏਗਾ, ਕਿਉਂਕਿ ਸਪਲਾਇਰ ਜਿਹੜੇ ਨੇ ਉਹ ਤੁਸੀਂ ਪਹਿਲਾਂ ਲੱਭੇ ਹੋਣਗੇ ਨਾ ਸਾਰੇ ਸਪਲਾਇਰ ਤੇ ਲੱਭੇ ਨੇ। ਸਾਡੇ ਨਾਲ ਦੇ ਪਿੰਡ ਲੱਗਦੇ ਨੇ, ਕਾਫੀ ਜ਼ਿਆਦਾ ਟਮਾਟਰ ਲਗਾਉਂਦੇ, ਲੇਕਿਨ ਉਹ ਹਾਈਬ੍ਰਿਡ ਲਗਾਉਂਦੇ ਨੇ, ਛੋਟੇ ਵਾਲੇ। ਇਹ ਬੇਲ ਵਾਲੇ ਤਕਰੀਬਨ ਸਾਡੇ ਇਲਾਕੇ ਦੇ ਵਿੱਚ 4-5 ਪਿੰਡ ਨੇ, ਸਾਡੇ ਲਾਗੇ 7 ਪਿੰਡ ਤੁਸੀਂ ਇੰਟਰੋਡਿਊਸ ਪਹਿਲੀ ਵਾਰੀ ਕਰਵਾਇਆ। ਲੇਕਿਨ ਇਹ ਰੋਡ ਨਾਲ ਵਗਦਾ, ਬੰਦੇ ਖੁਸ਼ ਹੋਣ ਵਾਸਤੇ ਖਲੋ ਕੇ ਵੇਖਦੇ ਨੇ ਵੀ ਇਹ ਕੀ ਚੀਜ਼ ਹੈ। ਪੁੱਛਦੇ ਵੀ ਨੇ। ਇਹ ਜਨਾਬ ਹਮਜ਼ਾ ਸਾਹਿਬ, ਇਹ ਬਿਮਾਰੀ ਦੀ ਵਜ੍ਹਾ ਹੈ ਕਿ ਜਾਂ ਇਹ ਫਲ ਪੱਕ ਗਿਆ ਤੁਸੀਂ ਤੋੜਿਆ ਨਹੀਂ, ਕੀ ਇਹ ਜਨਾਬ? ਸਰ ਜਦੋਂ ਇਹ ਤੁਹਾਨੂੰ ਪਹਿਲੇ ਵੀ ਦੱਸਿਆ ਸੀ, ਐਕਸਪੀਰੀਅੰਸ ਹਾਸਲ ਕਰਨ ਵਾਸਤੇ ਖੇਤੀ ਲਗਾਈ ਹੈ, ਕਿਉਂਕਿ ਤੁਸੀਂ ਆਇੰਦਾ ਵਾਸਤੇ ਅਸੀਂ ਜਿਹੜਾ ਨਾ ਕਰਾਂਗੇ। ਕਿਉਂਕਿ ਇਹ ਵੇਖੋ ਹਮਜ਼ਾ ਸਾਹਿਬ ਨੇ ਜਨਾਬ ਹਰੀ ਮਿਰਚ ਵੀ ਟਮਾਟਰਾਂ ਦੇ ਵਿੱਚ ਕਾਸ਼ਤ ਕੀਤੀ ਹੈ ਜਨਾਬ, ਹਰੀ ਮਿਰਚ ਵੀ। ਉਹ ਕਹਿੰਦੇ ਨਾ ਪਹਿਲੀ ਦਫਾ ਅਸੀਂ ਲਗਾਇਆ, ਲੇਕਿਨ ਸਾਨੂੰ ਤਜਰਬਾ ਨਹੀਂ ਸੀ ਹੈਗਾ। ਠੀਕ ਹੈ। ਅੱਛਾ, ਹੁਣ ਜੇ ਇਹਦੀ ਆਮਦਨੀ ਤੁਸੀਂ ਵੇਖੀ ਹੋਊਗੀ ਫੀ ਕਿੱਲੇ ਦੀ ਤਕਰੀਬਨ ਉਸ, ਕਿਉਂਕਿ ਤੁਸੀਂ ਕਹਿੰਦੇ ਨਾਲ ਦੇ ਪਿੰਡ ਵਾਲਿਆਂ ਨੇ ਲਗਾਇਆ, ਤੇ ਉਹ ਕੀ ਜਨਾਬ ਪਿਛਲੇ ਸਾਲ ਦੇ ਤੁਸੀਂ ਸਾਨੂੰ ਦੱਸੋ ਰੇਟ? ਪਿਛਲੇ ਸਾਲ ਦੇ ਤਕਰੀਬਨ ਠੀਕ ਰਿਹਾ ਉਹਨਾਂ ਦਾ। ਹਰ ਕਿੱਲੇ ਦੇ ਵਿੱਚੋਂ ਫੀ ਏਕੜ ਉਹਨਾਂ ਨੇ 8 ਤੋਂ 10 ਲੱਖ ਰੁਪਈਆ ਕਮਾਇਆ ਫੁੱਲ ਮੰਦੇ ਦੇ ਵਿੱਚ। ਕਿਉਂਕਿ ਜਦੋਂ ਕੋਈ ਚੀਜ਼ ਫਸਲ ਤਿਆਰ ਹੁੰਦੀ ਹੈ ਨਵੀਂ ਉਦੋਂ ਦਿੰਦੀ ਹੈ ਰੇਟ, ਜਾਂ ਜਦੋਂ ਐਂਡ ਖਤਮ ਹੋ ਜਾਂਦਾ ਤੇ ਜਿਹੜੀ ਫਸਲ ਉਦੋਂ ਸਟਾਰਟ ਹੁੰਦੀ ਹੈ ਉਦੋਂ ਦਿੰਦੀ ਹੈ ਰੇਟ। ਲੇਕਿਨ ਉਹਨਾਂ ਨੇ ਦਰਮਿਆਨ ਦੇ ਵਿੱਚ ਜਦੋਂ ਹਰ ਫਸਲ ਯਾਨੀ ਕਿ ਹਰ ਪਾਸਿਓਂ ਟਮਾਟਰ ਆ ਰਿਹਾ, ਹਰ
ਪਾਸਿਓਂ ਨਹੀਂ ਤੁਸੀਂ ਉਹਨਾਂ ਦਾ ਪਿੰਡੀ ਤੱਕ, ਉਸ ਤੋਂ ਬਾਅਦ ਕਾਬਲ ਤੱਕ, ਇਹ ਪਠਾਨ ਸਾਹਿਬ ਹੁਣ ਤੁਹਾਨੂੰ ਵਹਾਨੇ ਇਹ ਬੰਦੇ ਆਏ ਨੇ, ਅੱਛਾ ਜੀ, ਉਹਨਾਂ ਨੇ ਸਾਡੇ ਕੋਲ ਭੇਜੇ ਨੇ, ਠੀਕ ਹੈ, ਉਹਨਾਂ ਨੇ ਸਾਨੂੰ ਦੱਸਿਆ ਵੀ ਅੱਛਾ ਤੁਹਾਨੂੰ ਕਾਬਲ, ਜਲਾਲਾਬਾਦ, ਪੰਸ਼ੇਰ, ਮਤਲਬ ਅਫਗਾਨਿਸਤਾਨ ਤੱਕ ਵੀ ਇਹ ਸਪਲਾਈ ਜਿਹੜੀ ਜਾਂਦੀ। ਅਫਗਾਨਿਸਤਾਨ ਤੱਕ ਜਾਂਦੀ ਹੈ ਸਰ। ਤੇ ਮਜ਼ੀਦ ਤੁਸੀਂ ਇਹਨਾਂ ਕੋਲ ਪੁੱਛ ਲਿਓ। ਤੇ ਅੱਛਾ ਨਹੀਂ ਤੁਸੀਂ ਇਹ ਨਹੀਂ ਉਹ ਤਾਂ ਅਸੀਂ ਅੱਗੇ ਜਾ ਕੇ ਤੁਹਾਨੂੰ ਵਿਖਾਉਂਦੇ ਹਾਂ ਜਨਾਬ। ਤੇ ਤੁਸੀਂ ਇਹ ਦੱਸ ਸਕਦੇ ਹੋ ਕਿ ਅਗਰ ਇਹ ਜੋ ਤੁਹਾਨੂੰ ਘਾਟਾ ਪੈਂਦਾ ਹੈ ਤੇ ਤੁਸੀਂ ਮਾਯੂਸ ਹੋ ਕੇ ਅੱਗੋਂ ਇਹ ਕੰਮ ਕਰੋਗੇ ਕਿ ਛੱਡ ਦਿਓਗੇ? ਇਹ ਦੱਸੋ ਕੀ ਮਸ਼ਵਰਾ ਦੇਣਾ ਚਾਹੋਗੇ ਸਾਡੇ ਵੇਖਣ? नहीं, ਤੁਹਾਨੂੰ ਪਹਿਲੇ ਵੀ ਆਖਿਆ ਕੁਝ ਪਾਣੇ के लिए कुछ खोना पड़ता है। ਇਹ ਮਤਲਬ ਤੁਹਾਨੂੰ ਪਰੇਸ਼ਾਨੀ ਕੋਨੀ ਅੱਲਾ ਦੀ ਸਪੁਰਦ ਕਰਕੇ ਕੀਤਾ? ਅੱਲਾ ਦੀ ਸਪੁਰਦ ਕਰਕੇ ਹੀ ਯਾਰ, ਜੋ ਵੀ ਹੁੰਦਾ ਅੱਲਾ ਦੀ ਰਜ਼ਾ ਵਾਸਤੇ ਹੁੰਦਾ ਹੈ, ਠੀਕ ਹੈ। ਜੇ ਅਗਰ ਨੁਕਸਾਨ ਹੁੰਦਾ ਹੈ ਤੇ ਬੰਦਾ ਸਹਿ ਲੇ, ਕੋਈ ਅੱਲਾ ਦੀ ਰਜ਼ਾ ਹੋਣੀ ਚਾਹੀਦੀ। ਲੇਕਿਨ ਤੁਹਾਡੀ ਸੋਚ ਬੜੀ ਹੈ। ਤੁਹਾਨੂੰ ਮਸ਼ਵਰਾ ਜਨਾਬ ਮਹਿਮੂਦ ਸਾਹਿਬ ਨੇ ਜਿਹੜਾ ਦਿੱਤਾ ਹੈ, ਕਿਉਂਕਿ ਚੈਨੀ ਨੇ, ਹਾਂਜੀ, ਉਹ ਵੀ ਚਾਈਨਾ 'ਚ ਹੀ ਜ਼ਿਆਦਾਤਰ ਉਹਨਾਂ ਨੇ ਉਮਰ ਗੁਜ਼ਾਰੀ ਹੈ। ਹਾਂਜੀ, ਉਹਨਾਂ ਨੇ ਹਾਂਗਕਾਂਗ ਦੇ ਵਿੱਚ ਵੀ ਖਿਦਮਤ ਸਰ ਅੰਜਾਮ ਦਿੱਤੀਆਂ ਨੇ, ਪਾਕਿਸਤਾਨ ਦਾ ਨਾਮ ਰੋਸ਼ਨ ਕੀਤਾ ਸੀਡ ਕੰਪਨੀ ਦੇ ਵਿੱਚ, ਇੰਡੀਆ ਦੇ ਵਿੱਚ ਵੀ ਜਾ ਕੇ ਉਹਨਾਂ ਨੇ ਬਹੁਤ ਅੱਛਾ ਕੰਮ ਕੀਤਾ। ਅੱਛਾ ਜੀ। ਤੇ ਬਾਕੀ ਉਹਨਾਂ ਨੇ ਅੱਛਾ ਹੀ ਮਸ਼ਵਰਾ ਦਿੱਤਾ ਹੈ। ਇਨਸ਼ਾਅੱਲਾ ਉਹਨਾਂ ਦੇ ਮਸ਼ਵਰੇ ਦੇ ਉੱਤੇ ਪੂਰਾ ਅਮਲ ਪੈਰਾ ਹੋ ਰਿਹਾ ਹੈ। ਆਓ ਜੀ, ਤੇ ਇਹ ਜਨਾਬ ਵੇਖੋ, ਇਹ ਵੇਖਨੇ ਪਏ ਅਸੀਂ ਜਨਾਬ, ਇਹ ਤੁਸੀਂ ਵੇਖ ਸਕਦੇ ਜੇ। ਵੇਖੋ ਇਹ ਜਿਹੜੇ ਤੁਸੀਂ ਇਹ ਲਾਏ ਨੇ ਜਨਾਬ ਆਵਾਂਸ, ਇਹਨਾਂ ਦੇ ਉੱਤੇ ਵੇਲਾਂ ਕਿਦੋਂ ਚੜਾਉਣੀਆਂ ਜੇ? ਇਹ ਬੂਟੇ ਛੋਟੇ ਨੇ ਜਨਾਬ? ਸਰ ਅਸੀਂ ਲੇਟ ਹੋ ਚੁੱਕੇ ਹਾਂ ਕਿਉਂਕਿ ਤਜਰਬਾ ਨਹੀਂ ਸੀ ਹੈਗਾ ਸਾਡੇ ਕੋਲ। ਜਦੋਂ ਅਸੀਂ ਯਾਨੀ ਕਿ ਟਰਨਲ ਵਾਲੇ ਲਗਾਏ ਨੇ, ਇਹਦੇ ਉੱਤੇ ਛਾਪਰ ਪਾਇਆ ਸੀ ਤੇ ਗਲਤੀ ਹੋਈ ਹੈ ਥੋੜੀ ਜੀ। ਸਾਨੂੰ ਸ਼ੈੱਡ ਥੋੜਾ ਜਿਹਾ ਵੱਡਾ ਕਰਨਾ ਚਾਹੀਦਾ। ਸ਼ੈੱਡ ਸਾਡੇ ਕੋਲ ਥੋੜਾ ਛੋਟਾ ਹੋ ਗਿਆ ਕਿਉਂਕਿ ਉਹ ਗਲਤੀ ਸੀ, ਸਾਨੂੰ ਪਤਾ ਨਹੀਂ ਸੀ ਹੈਗਾ। ਇਨਸ਼ਾਅੱਲਾ ਅਗਲੀ ਵਾਰੀ ਤਕਰੀਬਨ ਵੱਡਾ ਟਰਨਲ ਲਗਾਵਾਂਗੇ ਜਿਹਦੇ ਵਿੱਚ ਬੰਦਾ ਫਿਰਦਾ ਨਜ਼ਰ ਆਏਗਾ। ਤੁਸੀਂ ਵੀ ਵੇਖੋਗੇ ਤੇ ਨਾਲ ਵੀ ਵੇਖਣਗੇ ਲੋਕੀ। ਚਲੋ ਜੀ, ਸਾਡੀ ਇਹ ਦੁਆ ਹੈ, ਅਸੀਂ ਕਹਿੰਦੇ ਜੀ ਅੱਲਾਹ ਪਾਕ ਤੁਹਾਡੇ ਕਾਰੋਬਾਰ ਦੇ ਵਿੱਚ ਬਰਕਤ ਪਾਏ, ਕਿਉਂਕਿ ਸਟੂਡੈਂਟ ਜਿਹੜੇ ਬੰਦੇ ਨੇ ਉਹਨਾਂ ਦੀ ਐਡੀ ਸੋਚ ਹੈ, ਐਡੇ ਉਹ ਜਨਾਬ ਇਸ ਪਾਸੇ ਨਹੀਂ ਹੁੰਦੇ ਜ਼ਿਮੀਂਦਾਰੀ ਵਾਲੇ ਪਾਸੇ, ਜਿਹੜੀ ਕਿ ਤੁਹਾਡੀ ਸੋਚ ਹੈ। ਔਰ ਤੁਹਾਨੂੰ ਜਨਾਬ ਮਹਿਮੂਦ ਅਨਸਾਰੀ ਤੇ ਉਹਨਾਂ ਨੇ ਬਹੁਤ ਅੱਛਾ ਮਸ਼ਵਰਾ ਦਿੱਤਾ ਹੈ। ਹੁਣ ਤੁਸੀਂ ਅੱਗੋਂ ਇਹ ਕਿੰਨੀ ਕੁ ਦੇਰ ਤੱਕ ਫਲ ਜਿਹੜਾ ਇਹਨਾਂ ਮੰਡੀ 'ਚ ਤੁਹਾਡਾ ਜਾਣ ਲੱਗ ਪਏਗਾ ਸਰ? ਤਕਰੀਬਨ ਦੇਖ ਰਹੇ ਹੋ ਤੁਸੀਂ, ਫਲ ਲੱਗਾ ਹੋਇਆ, ਫੁੱਲ ਵੀ ਬਹੁਤ ਜ਼ਿਆਦਾ ਹੈ। ਇਨਸ਼ਾਅੱਲਾ ਉਮੀਦ ਤੇ ਬਹੁਤ ਹੈ ਵੀ 15 ਦਿਨ ਦੇ ਵਿੱਚ ਇਨਸ਼ਾਅੱਲਾ ਰਮਜ਼ਾਨ ਦੇ ਵਿੱਚ ਸਾਡਾ ਫਲ ਜਿਹੜਾ ਨਾ ਤਿਆਰ ਹੋ ਜਾਏਗਾ ਤੇ ਮੰਡੀ ਇਨਸ਼ਾਅੱਲਾ ਅਸੀਂ ਲੈ ਕੇ ਜਾਵਾਂਗੇ। ਜਨਾਬ ਅਸੀਂ ਤੁਹਾਡੇ ਨਾਲ ਗੱਲ ਕਰਵਾਵਾਂਗੇ। ਇਹ ਇੱਕ ਵਪਾਰੀ ਨੇ, बड़ी दूरों आए ने जनाब, गल कर। अस्सलाम वालेकुम जी। जी खान साहब, अपना नाम बताओ पहले। अजीज खान। अच्छा, आप इधर क्या लेने आए हैं? अस्सलाम वालेकुम जी खान साहब। वालेकुम सलाम। अच्छा, आप इधर किस लिए आया? ये मैं इधर माल की वजह से आया। अच्छा, तो पहले भी आपने माल लिया इधर से, पंजाब से? बहुत ले लिया, मसला इधर खरीद के लिए आया। तो आपका माल किधर जाता है अजीजुल्लाह? मुल्तान, बोध, वजीरिस्तान, फैसला, वजीरिस्तान, अफगानिस्तान तक जाता है माल। अफगानिस्तान किधर किधर, कौन कौन से शहरों में आपका माल जाता है? क्योंकि अफगानिस्तान में हमारे मुल्क से हर फसल तकरीबन जाता है। हाँ बिल्कुल, पेशावर, खैबर एजेंसी और लांडी कोतल, जलालाबाद तक जाता है। जलालाबाद तक जाता है माल, काबल तक। बहुत खूबसूरत माशाल्लाह टमाटर है ना, बहुत प्याज तो लगा है। आप कितना गाड़ी लेके गया पिछले साल? आपको मजा आया कारोबार में? बहुत 50 गाड़ी लेके गया यहाँ से। 50 गाड़ी? तो कितना पैसा आपने कमा लिया? बहुत 50 लाख कमाया, 60 लाख, 70 लाख। ਜੀ 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 ਤੁਹਾਨੂੰ ਜਿਹੜਾ ਅਸੀਂ ਸਾਰਾ ਦੱਸਿਆ ਪ੍ਰੋਸੀਜਰ, ਇਹ ਸਾਰੀਆਂ ਮਿਹਨਤਾਂ ਦਾ ਰੰਗ ਲਿਆਉਣਾ ਜਨਾਬ ਮਹਿਮੂਦ ਅਨਸਾਰੀ ਸਾਹਿਬ, ਜਿਹੜਾ ਕਿ ਉਹਨਾਂ ਨੇ ਬਹੁਤ ਅੱਛਾ ਮਸ਼ਵਰਾ ਦਿੱਤਾ ਹਮਜ਼ਾ ਸਾਹਿਬ ਨੂੰ। ਔਰ ਜਿਹੜੇ ਸਾਡੇ ਭਰਾ ਵੇਖਦੇ ਪਏ ਨੇ, ਇਹ ਤੁਸੀਂ ਵੇਖੋ ਅਗਲੇ ਸਾਲ ਇਹਨਾਂ ਨੇ ਲੰਮਾ ਚੌੜਾ ਕਾਰੋਬਾਰ, ਇਹ ਲੰਮਾ ਚੌੜਾ ਜਨਾਬ ਜ਼ਿਆਦਾ ਪੈਲੀਆਂ ਲੈ ਕੇ ਤੇ ਉਹ ਕਹਿੰਦੇ ਨੇ ਅਸੀਂ ਕਾਰੋਬਾਰ ਕਰਾਂਗੇ। ਔਰ ਇਹ ਖਾਨ ਸਾਹਿਬ ਇਹਨਾਂ ਦੇ ਪੱਕੇ ਗਾਹਕ ਨੇ, ਇਹ ਪੰਜਾਬ ਦੇ ਵਿੱਚ ਬਹੁਤ ਜ਼ਿਆਦਾ। ਜਿਹੜੇ ਵੀ ਸਾਡੇ ਭਰਾ ਵੇਖਦੇ ਨੇ ਪਏ, ਉਹ ਸਾਨੂੰ ਦੱਸੋ, ਜਿਹਨੂੰ ਵੀਡੀਓ ਦਾ ਮਜ਼ਾ ਆਇਆ ਉਹ ਕਮੈਂਟ ਦੇ ਵਿੱਚ ਲਾਜ਼ਮੀ ਦੱਸੋ ਕਿ ਤੁਹਾਨੂੰ ਇਹ ਗੱਲਾਂ ਕੈਸੀਆਂ ਲੱਗੀਆਂ। ਜਿਉਂਦੇ ਵਸਦੇ ਰਹੋ, ਰੱਬ ਰਾਖਾ, ਪਾਕਿਸਤਾਨ ਜ਼ਿੰਦਾਬਾਦ, ਵਸਦਾ ਰਵੇ ਸਾਡਾ ਸੋਹਣਾ ਪੰਜਾਬ। ਸੋਹਣਾ ਪੰਜਾਬ।